ਬੜੀ ਲਾਸ਼ਾਂ ਛੱਡ ਕੇ ਨੱਸ ਗਏ ਸਨ ਤੇ ਗੁੱਥਮ ਗੁੱਥਾ ਨਹੀਂ ਨਿਰੀਆਂ ਲਾਸ਼ਾਂ ਨਹੀਂ, ਟੈਂਕ ਆਪਣੇ ਸਾਲਮੀ ਛੱਡ ਕੇ ਨੱਠ ਗਏ। ਮੈਨੂੰ ਪਿੱਛੇ ਇੱਕ ਮਾਈ ਆਈ ਹੈ 5-6 ਬੱਚੇ ਇਹਨਾਂ ਦੇ, ਆਂਦੀ ਵੇ ਪੁੱਤਰਾ ਇੰਡੀਆ ਦੀ ਫੌਜ ਤੇ ਆ ਗਈ ਤੂੰ ਹਲ ਬਾਣ ਡਿਆ। ਐੜੀ ਸਾਡੀ ਜ਼ਮੀਨ ਇਹਦੇ ਵਿੱਚ ਐੜਾ ਲੋਹਾ ਹੈ ਨਾ, ਲੋਹਾ ਤੇ ਪਿੱਤਲ ਇੰਜ ਸੀ ਜੀ ਕੁਛ ਸਵਾਰਾ ਇੱਕ ਲੜਿਆ। ਉਹਨਾਂ ਉੱਠ ਕੇ ਬਾਬਾ ਦਾਤਰੀ ਦੇਈ, ਉਹ ਦਾਤਰੀ ਨੂੰ ਫੜਾਈ, ਉਹਨਾਂ ਪਰਾਂ ਸੁੱਟੀ ਤੇ ਪੱਗ ਲਾ ਕੇ ਮੇਰੀਆਂ ਬਾਹਾਂ ਬੰਨ ਲਈਆਂ ਨਾ। ਅੱਛਾ ਉਹ ਇੰਡੀਆ ਦੀ ਫੌਜ ਸੀ? ਇੰਡੀਆ ਦੀ ਫੌਜ ਆਖ ਲੱਗੇ ਵੀ ਕੋਈ ਫੌਜੀ ਦੱਸ, ਮੈਂ ਹਜੇ ਇੱਥੇ ਆਈ ਕੋਈ। ਉਹ ਦੋ ਮੁੰਡਿਆਂ ਨੇ ਜਿਨ੍ਹਾਂ ਕੋਲ ਮੈਂ ਰੋਟੀ ਖਾਂਦਾ, ਉਹਨਾਂ ਕੋਲ ਪਟੇ वालियाँ गन्ना हैं। अस्सलाम वालेकुम नाजरीन, मैं हूँ औरंगज़ेब बेग और अभी मैं मौजूद हूँ गांव बूढ़ा डोगरा, जिसका जंग सितंबर से बड़ा गहरा ताल्लुक़ है, इसलिए कि यहाँ तक इंडिया की आर्मी आ चुकी थी और यही गांव है जिसके बाहर इंडिया वाले अपनी लाशें छोड़कर भाग गए थे। ये सारी स्टोरी हम सुनते हैं। हमारे साथ बुज़ुर्ग मौजूद हैं, मोहम्मद हुसैन साहब, तो वो बताएंगे कि उन्होंने उस दौर में अपनी आँखों से क्या देखा और यहाँ पर वो कैसे हालात थे। अस्सलाम वालेकुम चाचा जी। ਵਾਲੇਕੁਮ ਸਲਾਮ। ਅੱਛਾ ਥੋੜਾ ਦੱਸੋ ਕਿ ਜਦੋਂ ਜੰਗ ਲੱਗੀ ਸੀ ਤੁਹਾਨੂੰ ਪਤਾ ਸੀ ਕਿ ਜੰਗ ਲੱਗ ਗਈ ਹੈ? ਉਹ ਨਹੀਂ ਜੀ, ਸਾਨੂੰ ਤਾਂ ਉਦੋਂ ਪਤਾ ਲੱਗਾ ਜੀ, ਅੱਗੋਂ ਖਲਕਾ ਤੋਂ ਉੱਠ ਕੇ ਆਈਏ ਤੇ ਬਾਰਡਰ ਵੱਲੋਂ, ਬਾਰਡਰ ਤੋਂ। ਉਦੋਂ ਸਾਨੂੰ ਪਤਾ ਲੱਗਾ ਵੀ ਜੰਗ ਲੱਗ ਪਈ ਹੈ। ਉਦੋਂ ਬਾਅਦ ਫਿਰ ਸਾਨੂੰ ਵੀ ਨੱਠਣਾ ਪਿਆ, ਮਗਰ ਸਾਡੀ ਫੌਜ ਜਿਹੜੀ ਉਹਨਾਂ ਆਖਿਆ ਵੀ ਤੁਸੀਂ ਪਿਛਾਂ ਹੋ ਜਾਓ, ਸਾਨੂੰ ਫਿਰ ਪਿਛਾਂ ਹਟਣਾ ਪਿਆ। ਅਤੇ ਜੰਗ ਦੇ ਵਿੱਚ ਹੀ ਨਿਕਲਿਆ ਪਿਛਾਂ ਨੂੰ। ਟੈਂਕਾਂ ਦੇ ਗੋਲੇ ਜਿਹੜੇ ਨਾ ਇਹ ਸਾਡੇ ਉੱਤੇ ਕਈਆਂ ਥਾਵਾਂ 'ਤੇ ਆਣ ਕੇ ਪੈਂਦੇ। ਉਹ ਇੱਥੇ ਆਏ ਨਾ ਬੋਰਡਰਾਂ ਦੇ ਵਿੱਚ ਇੰਡੀਆ ਦੀ, ਉਦੋਂ ਉਹ ਖੁਰਪੇ ਤੋਂ ਪਿੱਛੇ ਤੁਰ ਗਏ ਹਨ ਭਾਗੜੀਆਂ ਤੱਕ। ਤੇ ਇੱਥੇ ਕਹਿੰਦੇ ਨੇ ਕਿ ਬੜੀ ਲਾਸ਼ਾਂ ਛੱਡ ਕੇ ਨੱਸ ਗਏ ਸਨ ਤੇ ਗੁੱਥਮ ਗੁੱਥਾ? ਨਹੀਂ ਨਿਰੀਆਂ ਲਾਸ਼ਾਂ ਨਹੀਂ, ਟੈਂਕ ਆਪਣੇ ਸਾਲਮੀ ਛੱਡ ਕੇ ਨੱਠ ਗਏ ਹਨ। ਤਬਾਹ ਵੀ ਬੜੇ ਹੋਏ ਸਨ ਤੇ ਵਿੱਚ ਸਹੀ ਹਨ, ਜਿਹੜੇ ਚੱਲਣ ਦੇ ਕਾਬਲ ਸਨ ਉਹ ਵੀ ਛੱਡ ਕੇ ਨੱਠ ਗਏ ਸਨ। ਤੇ ਤੁਸੀਂ ਜਦੋਂ ਇੱਥੇ ਵਾਪਸ ਆਏ, ਜੋ ਚਲੇ ਗਏ ਕਿਤੇ ਤੇ ਆ ਕੇ ਵੇਖਿਆ ਤੇ ਇੱਥੇ ਕੀ ਮਾਹੌਲ ਸੀ, ਕੀ ਵੇਖਿਆ ਤੁਸੀਂ? ਹਰ ਵਹਿਸ਼ਤ ਜਿਹੀ ਸੀ? ਵੈਸ਼ ਬੇਬਾ ਹੀ, ਕੋਈ ਨਾ ਕੋਈ ਜੀ ਨਾ ਜਿੱਤ ਨੂੰ ਲੈਣਾ ਦੇਣਾ। ਤੂੰ ਇਸ ਤਰ੍ਹਾਂ ਹੀ ਨਾ, ਕੋਈ ਚੰਦ ਬੰਦੇ ਜਿਹੜੇ ਆਏ ਹਨ ਉਹ ਹੀ ਬੈਠੇ ਹਨ, ਤੇ ਉਹ ਵੀ ਰਾਤ ਨੂੰ ਕਿਤੇ ਇਕੱਠਿਆਂ ਹੋ ਕੇ ਬਹਿਦਾ ਸੀ। ਅਤੇ ਉਦੋਂ ਬਾਅਦ ਫਿਰ ਹੌਲੀ ਹੌਲੀ ਫਿਰ ਲੋਕ ਸਾਰੇ ਹੀ ਆਉਣਾ ਸ਼ੁਰੂ ਹੋ ਗਏ। ਜਿਹੜੇ ਦੂਰ ਦਰਾਜ ਗਏ ਹਨ ਉਹਨਾਂ 'ਤੇ ਫਿਰ ਸਾਰੀ ਨਾਲ ਆਉਣਾ ਸੀ, ਜਿਹੜੇ ਥੋੜ੍ਹੇ ਬਹੁਤੇ ਨੇੜੇ ਲੋਕ ਸਨ ਉਹ ਸਾਰੇ ਆ ਗਏ ਹਨ। ਐੜੀ ਸਾਡੀ ਜ਼ਮੀਨ ਇਹਦੇ ਵਿੱਚ ਐੜਾ ਲੋਹਾ ਹੈ ਨਾ, ਲੋਹਾ ਤੇ ਪਿੱਤਲ ਇੰਜ ਸੀ ਜੀ ਕੁਛ ਸਵਾਰਾ ਇੱਕ ਲੜਿਆ ਸੀ। ਅੱਛਾ ਜਿਹੜਾ ਬੰਬ ਗੋਲੇ ਬਰੂਦ ਪੜਛੇ? ਹਾਂਜੀ, ਇੱਕ ਇੱਕ ਟੋਵੇ ਦੇ ਵਿੱਚੋਂ ਮਣ ਲੋਹਾ ਨਿਕਲਦਾ ਸੀ। ਉਹ ਫਿਰ ਲੋਹਾ ਲੋਕੀ ਚੁਗਿਆ, ਇਸ ਤਰ੍ਹਾਂ ਲੋਕਾਂ ਚੁਗਿਆ, ਫਿਰ ਵੇਚਿਆ ਲੋਕਾਂ ਆਪਣਾ ਗੁਜ਼ਾਰਾ ਜਿਹੜਾ ਸੀ ਉਹ ਚਲਾਇਆ ਇੰਜ ਬੜਾ। ਤੇ ਜਦੋਂ ਤੁਸੀਂ ਆਏ ਤੇ ਤੁਸੀਂ ਕੋਈ ਟੈਂਕਾਂ ਤਬਾਹ, ਇੰਡੀਆ ਦੇ ਟੈਂਕ ਤਬਾਹ ਜਾਂ ਇੰਡੀਆ ਦੇ ਫੌਜੀਆਂ ਦੀ ਕੋਈ ਲਾਸ਼ਾਂ ਲੂਸ਼ਾਂ ਵੀ ਵੇਖੀਆਂ? ਸਾਰੀ ਚੀਜ਼ ਵੀ ਵੇਖੀ, ਤੁਹਾਨੂੰ ਦੱਸਿਆ। ਟੈਂਕ ਲਾਸ਼ਾਂ ਜਿਹੜੀਆਂ ਨੇ ਇੰਜ ਸਰਮਾਏ, ਛੋਟੇ ਛੋਟੇ ਟੋਵੇ ਉਹਨਾਂ ਮਾਰੇ ਹਨ, ਉਹਨਾਂ ਦੇ ਵਿੱਚ ਉਸ ਤਰ੍ਹਾਂ ਹੀ ਪਏ ਹਨ। ਉਂਝ ਮਿੱਟੀ ਪਾ ਜਿਹੜੀ? ਹਾਂ ਉਂਝ ਉਹ ਬੋਝ ਬੇਭਾਅ ਹੁੰਦੀ ਸੀ, ਫਿਰ ਉੱਤੇ ਮਿੱਟੀ 'ਤੇ ਪਾਣੀ ਲੋਕਾਂ ਨੇ। ਅੱਛਾ ਤੇ ਜਿਹੜੇ ਲੋਕੀ ਘਬਰਾਏ ਸਨ ਕਿ ਜਜ਼ਬਾ ਸੀ? ਨਹੀਂ, ਜਜ਼ਬਾ ਤਾਂ ਲੋਕਾਂ 'ਚ ਹੈ ਹੀ ਨਾ। ਉਹ ਅੱਗੇ ਅਸੀਂ ਜਾਂਦੇ ਹੁੰਦੇ ਹਾਂ ਨਾ, ਅਤੇ ਉਹ ਫੌਜੀਆਂ ਆਖਣਾ ਗਰਾਈ ਪਿਛਾਂ ਹਟ ਜਾਓ, ਇੱਥੇ ਅਲੜ ਸਾਨੂੰ ਆਖਣਾ ਖੈਰ ਥੱਲੇ ਕੀ ਹੋਣ ਡਿਆ, ਲੱਭਦੇ ਨੇ ਉਹ ਸਾਹਮਣੇ। ਤੇ ਫੌਜੀ ਉਹਨਾਂ ਦੇ ਹਾਰ ਸ਼ਾਰ ਲੋਕਾਂ ਬੜੇ ਪਾਏ? ਆਹੋ ਜੀ, ਉਹ ਤਾਂ ਫਿਰ ਜ਼ਾਹਰ ਜਿਹੜਾ ਕੋਈ ਕਾਰਨਾਮਾ ਕਰਦਾ ਉਹਨੂੰ ਲੋਕ ਸ਼ਾਬਾਸ਼ ਤੇ ਦਿੰਦੇ ਨੇ ਨਾ। ਅਤੇ ਬੜਾ ਕੁਝ ਵੇਖਿਆ ਇੱਥੇ ਜੀ। ਜਹਾਜ਼ ਜਿਹੜੇ ਨੇ 7 ਜਹਾਜ਼ ਵੇਖੇ ਨੇ, ਜਿਹੜੇ ਆਣ ਕੇ ਤੇ ਬੰਬਾਰੀ ਇੱਥੇ ਪਸਰੂਰ ਉਹਨਾਂ ਉਹ ਦਿਨ ਕੀਤੀ ਸੀ। 7 ਉਹ ਦਿਨ ਆਏ ਹਨ ਜਹਾਜ਼, ਤਾਂ ਸਾਡੇ ਪਿੰਡ 'ਚ ਵੀ 3 ਚੱਕਰ ਲੱਗ ਗਏ ਇੰਡੀਆ ਦੇ? ਇੰਡੀਆ ਦੇ। ਤੇ ਜਦੋਂ ਪਤਾ ਲੱਗਾ ਕਿ ਫੌਜੀ ਬੰਬ ਬਣ ਕੇ ਟੈਂਕਾਂ ਥੱਲੇ ਵੜ ਗਏ ਨੇ, ਤੇ ਕੀ ਤੁਹਾਡੀ ਉਦੋਂ ਸੁਣੀ ਖਬਰ ਕਿੰਨੇ ਮਤਲਬ ਫੈਲ ਗਈ ਪੂਰੇ ਜੰਗਲ ਦੀ ਤਰ੍ਹਾਂ? ਹਾਂ ਜੀ, ਉਦੋਂ ਲੋਕਾਂ ਆਖਿਆ ਵੀ ਜਵਾਨਾਂ ਨੇ ਜੀ ਜਾਨਾਂ ਦਿੱਤੀਆਂ ਨੇ ਟੈਂਕਾਂ ਦੇ ਥੱਲੇ ਵੜ ਕੇ, ਤੇ ਉਹਨਾਂ ਟੈਂਕ ਤਬਾਹ ਕੀਤੇ ਨੇ। ਫਿਰ ਨੱਠੇ ਨੂੰ ਐਵੇਂ ਤੇ ਨੱਠਦੇ। ਕਿੰਨੀ ਦੇਰ ਬਾਅਦ ਇੱਥੋਂ ਲਾਸ਼ਾਂ ਚੁੱਕੀਆਂ ਗਈਆਂ ਜੰਗ ਤੋਂ ਬਾਅਦ, ਜਾਂ ਮਲਬਾ ਮੁੱਕਾ? ਮਲਬਾ ਤੇ ਸਾਲਾਂ ਬਾਹਰ ਚੁੱਕਿਆ ਗਿਆ ਸੀ ਕਿ ਇੰਨਾ ਕੁ ਮਲਬਾ ਖਿਲ ਰਿਹਾ ਸੀ। ਚੱਲਣ ਵਾਲੇ ਬੰਬ ਤੇ ਚੱਲੇ ਦੇ ਮਤਲਬ ਲੋਹਾ ਤੇ ਪਿੱਤਲ ਤੇ ਤਰਾਮਾ, ਲੋਕਾਂ ਕੋਲ ਥੋੜ੍ਹਾ ਜਿਹਾ ਉਦੋਂ ਇਕੱਠਾ ਕਰਕੇ ਤਾਂ ਆਪਣਾ ਵਕਤ ਲੰਘਾਇਆ ਸੀ, ਸਾਲ ਲੰਘਾਇਆ ਸੀ ਲੋਕਾਂ ਉਹ ਪਿੱਤਲ ਲੋਹੇ ਦੇ ਸਿਰ 'ਤੇ। ਤੇ ਵੇਚ ਲੈਂਦਾ ਕੌਣ ਸੀ? ਉਹ ਆ ਗਏ ਨੇ, ਇੱਥੇ ਵਪਾਰੀ ਆ ਗਏ ਹਨ। ਤੇ ਫਿਰ ਇੱਥੇ ਫੌਜੀ ਰਹੇ ਨੇ ਜੰਗ ਤੋਂ ਬਾਅਦ ਵੀ ਕਿ ਨਹੀਂ? ਬੜਾ ਚਿਰ ਰਹੇ ਨੇ ਫੌਜੀ ਇੱਥੇ। ਉਹ ਉੱਥੇ ਹਨ ਪਰਲੇ ਪਾਸੇ, ਲੈਣੋਂ ਪਰਲੇ ਪਾਸੇ ਅਲਰਟ ਸਟੇਸ਼ਨ ਹੈ ਕਿ ਨਹੀਂ, ਉਹ ਪਰਲੇ ਪਾਸੇ ਹਨ, ਸਾਡੇ ਉਰਲੇ ਪਾਸੇ। ਅੱਛਾ ਅਲਰਟ ਸਟੇਸ਼ਨ ਤੇ ਵੀ ਹੈ? ਅਲਰਟ ਸਟੇਸ਼ਨ ਦੇ ਉੱਤੇ ਉਹਨਾਂ ਦਾ ਕਬਜ਼ਾ ਸੀ। ਪਰਲੀ ਜਿਹੜੀ ਉਹਨਾਂ ਕੋਲ ਹੀ ਉਰਲੀ ਸਾਡੇ ਕੋਲ ਸੀ। ਇੱਥੇ ਸੁਣਿਆ ਬੜੀ ਗੁੱਥਮ ਗੁੱਥਾ ਵੀ ਹੋਏ ਸਨ? ਬੜਾ ਜੀ, ਇੱਥੇ ਤੁਹਾਨੂੰ ਦੱਸਿਆ ਆ ਪਿੰਡੋਂ ਪਰਲੇ ਪਾਸੇ ਨਾ ਇੰਨੀ ਕੋਈ ਲਾਸ਼ ਸੀ ਜਿਹਦਾ ਹਿਸਾਬ ਕੋਈ ਨਹੀਂ। ਹੁਣ ਪਤਾ ਨਹੀਂ ਸਾਡੇ ਕਿੰਨੇ ਸ਼ਹੀਦ ਹੋਣੇ, ਉਹ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਨਾ ਕਬਰਾਂ 'ਚ ਖੜ੍ਹ ਕੇ ਦਫਨਾ ਖੜੇ ਆ।
ਤੇ ਕਬਰਾਂ ਇੱਥੇ ਕਿਤੇ ਮਜਮੂਈ ਬਣਾਈਆਂ ਨੇ? ਨਹੀਂ ਉਹ ਨਾਲ ਹੀ ਹੁਣ ਪਰਲੇ ਪਾਸੇ ਤੇ ਹਲੇ ਵੀ ਉੱਥੇ ਹੀ ਨੇ? ਨਹੀਂ ਜੇ ਆਪਣੇ ਜਿਹੜੇ ਹੁਣ ਉਹ ਲੈ ਗਏ ਹਨ ਜਿੱਥੇ ਉਹਨਾਂ ਕਰਨੇ ਨਹੀਂ ਤੇ ਜਿਹੜੇ ਚਾਚਾ ਇੰਡੀਆ ਦੇ ਸਨ ਫੌਜੀ ਰਹਿ ਗਏ, ਉਹ ਥੱਲੇ ਜ਼ਮੀਨ 'ਚ ਹੀ ਜਿੱਥੇ ਮਰਜ਼ੀ ਉਹਨਾਂ ਸੁੱਟ ਛੜੇ। ਉੱਥੇ ਹੀ ਉਹ ਜਿਹੜੇ ਮੋਰਚੇ ਉਹਨਾਂ ਕੱਢੇ ਹਨ ਉਹਨਾਂ ਦੇ ਵਿੱਚ ਹੀ ਤੇ ਉੱਤੇ ਮਿੱਟੀ ਲੋਕੀ ਪਾਈ ਜਾਂਦੇ ਹਨ। ਉਦੋਂ ਬਾਅਦ ਫਿਰ ਜ਼ਮੀਨ ਉਤੋਂ ਐਕ ਹੋ ਗਈ। ਚੁਇੰਡਾ ਸਟੇਸ਼ਨ ਇੱਥੇ ਵੀ, ਇੱਥੇ ਕੌਣ ਸੀ? ਇੱਥੇ ਟੈਂਕ ਸ਼ੈਂਕ ਇੱਥੇ ਆਏ ਸਨ? ਨਹੀਂ ਟੈਂਕ ਸਾਰਾ ਜਿੰਨਾ ਨਾ ਉਹ ਸਾਰਾ ਇੱਥੋਂ ਲੱਗ ਕੇ ਇੱਧਰ ਤੱਕ ਹੀ ਰਿਹਾ ਜਾਂ ਚਵਿੰਡੋਂ ਪਰਲੇ ਪਾਸੇ ਥੋੜਾ ਜਿਹਾ ਆਪਣਾ ਥਰੋਵਾਲ ਨੂੰ ਨਹੀਂ ਚਵਿੰਡਾ ਰੇਸ਼ਨ ਨਹੀਂ ਉਹਨਾਂ ਮੱਲਿਆ। ਚੁਇੰਡੇ ਤੋਂ ਬਾਹਰੋਂ ਬਾਹਰ ਹੀ ਆਏ ਸਨ, ਬਾਹਰ ਹੀ ਫਲੋਰੇ ਤੋਂ ਲੈ ਕੇ ਤੇ ਅੱਲੜ ਨੂੰ? ਹਾਂਜੀ ਹਾਂ ਉਦੋਂ ਬਾਹਰ ਜ਼ਮੀਨ ਇਸ ਤਰ੍ਹਾਂ ਹੀ ਪਈ ਸੀ ਕਿ ਕਿਹੜੀ ਕੋਈ ਉੱਥੇ ਕੋਈ ਤੇ ਤੁਹਾਡੇ ਇੱਥੇ ਪਿੰਡ ਤੇ ਤਾਂ ਕੋਈ ਚੀਜ਼ ਨਹੀਂ ਸੀ ਡਿੱਗੀ, ਕੋਈ ਬੰਬ ਸ਼ਾਮ? ਬੜੇ ਬੰਬ ਡਿੱਗੇ ਨੇ ਸਾਡੇ ਪਿੰਡ, ਤੋਪਾਂ ਦੇ ਬੜੇ ਬੰਬ ਪਏ ਆ। ਕੋਈ ਨੁਕਸਾਨ ਤੇ ਨਹੀਂ ਹੋਇਆ ਜਾਨੀ ਡੰਗਰ ਚ? ਜਾਨੀ ਇੱਕ ਦੋ ਨੁਕਸਾਨ ਹੋਇਆ ਸੀ, ਇੱਕ ਮਾਈ ਫੋਸ ਹੋ ਗਈ, ਬੰਬ ਪਿਆ ਸੀ ਤੇ ਉਹ ਮਾਈ ਦੇ ਉੱਤੇ ਸਾਡੇ ਨਾਲ ਹੀ ਪਰਲੇ ਪਾਸੇ, ਤੇ ਇੱਕ ਬਾਬਾ ਸੀ ਉਹਨੂੰ ਦੋ ਬੁੱਢਿਆਂ ਨੂੰ ਨਾ ਫੜ ਲਿਆ ਸੀ। ਉਹ ਇੱਕ ਜਿਹੜਾ ਸੀ ਉਹਨੂੰ ਤਾਂ ਇੱਥੇ ਹੀ ਫੜਿਆ ਹਣੇ ਇੱਥੇ ਨਾ ਨਾਲ ਪਿਛਲੇ ਪਾਸੇ ਇੰਡੀਆ ਨੇ? ਆਹੋ ਉਹ ਦਾਤਰੀ ਸੀ ਉਹਦੇ ਕੋਲ, ਉਹ ਦਾਤਰੀ ਫੜ ਕੇ ਤੋੜ ਕੇ ਛੱਪੜੀ ਸੁੱਟ ਛੜੀ ਤੇ ਉਹਨੂੰ ਫੜ ਕੇ ਲੈ ਕੇ ਉਹ ਬੰਦਾ ਸੀ ਇੱਕ ਵਾਹਵਾ ਸਿੱਖ ਬੜਾ ਜਵਾਨ, ਉਹਨੇ ਅਰਕ ਮਾਰੀ, ਉਹਨੇ ਆਖਿਆ ਬੁੱਢਿਆ ਪਿੱਛਾ ਮੈਨੂੰ ਦਫਾ ਹੋ ਜਾ ਤੂੰ ਨਾਲ ਹੀ ਨੱਠਾ ਹੁਣ। ਉਹਨੇ ਪਿੱਛਾ ਕੱਢਿਆ ਆ ਜਿੱਥੇ ਨਹੀਂ ਆ ਇਹ ਤਰੇਕ ਇੱਥੇ ਇੱਕ ਲਾਸ਼ ਸੀ ਬੜੀ ਵੱਡੀ ਸਿੱਖ ਦੀ, ਇੱਕ ਉਹ ਜਿੱਥੇ ਬਾਬੇ ਦਾ ਬੂਹਾ ਨਹੀਂ ਇੱਕ ਉੱਥੇ ਸੀ ਫੌਜੀ ਸਿੱਖ ਜਿਹੜੇ? ਹਾਂਜੀ ਦੀਆਂ ਬੜੇ ਬੜੇ ਜਵਾਨ ਸੰਦੋਏ ਤੇ ਸਾਡੇ ਦਰਬਾਰ ਤੱਕ ਕਰਵਾਏ ਨੇ। ਇਹ ਦਰਬਾਰ ਹੈ ਪਿੰਡੋਂ ਅਗਲੇ ਪਾਸੇ, ਅੱਛਾ ਇੱਥੋਂ ਤੱਕ ਕਰਾਏ ਨੇ। ਇਹਨੂੰ ਅੱਗੇ ਫਿਰ ਅੱਲਾਹ ਤਾਲਾ ਨੇ ਫਿਰ ਐਸਾ ਹੀ ਉਹਨਾਂ ਨਾਲ ਇਹ ਫਿਰ ਪਿੰਡ ਜਿਹੜਾ ਖਾਲੀ ਹੋ ਗਿਆ ਸੀ? ਬਿਲਕੁਲ ਖਾਲੀ, ਕੋਈ ਜੀ ਨਹੀਂ ਇੱਥੇ। ਜਿਹੜਾ ਕੋਈ ਆਉਂਦਾ ਸੀ ਨੱਸਦਾ ਭੱਜਦਾ ਉਹ ਕੋਈ ਆਪਣਾ ਸਮਾਨ ਥੋੜ੍ਹਾ ਬਹੁਤਾ ਚੁੱਕ ਕੇ ਤੇ ਨੱਠ ਜਾਂਦਾ। ਅਸੀਂ ਆਪੀਆਂ ਆ ਕੋਈ ਸਮਾਨ ਥੋੜ੍ਹਾ ਚੁੱਕਿਆ ਨੱਠ ਗਏ ਆ। ਜਦੋਂ ਅਸੀਂ ਵਧੀਆ ਇੱਥੇ ਗਏ ਆ ਭਾਗੜੀਆਂ ਉਦੋਂ ਬਾਈ ਇੰਨਾ ਕੋਈ ਫਾਇਰਿੰਗ ਉੱਥੇ ਸ਼ੁਰੂ ਹੋ ਗਈ ਨਾ, ਉੱਥੇ ਬਹਿ ਰਹੇ ਅਸੀਂ ਕੋਈ 4 ਬੰਦੇ ਸਾਡੇ ਫਸ ਗਏ ਉਹ ਫਾਇਰਾਂ ਦੇ ਵਿੱਚ ਹੀ, ਉਂਝ ਆਹ ਗੱਲ 'ਤੇ ਬਚ ਗਏ ਉਹ ਵੀ। ਭਾਗਨੀਆਂ ਖੁਰਪਾਲੀ ਸਾਈਡ ਤੇ ਤੁਸੀਂ ਗਏ? ਹਾਂਜੀ। ਤੇ ਉੱਥੇ ਨਹੀਂ ਸੀ ਉਹਨੇ ਫੌਜ ਮੋਰਚੇ ਸ਼ੋਰਚੇ ਬਣਾਏ ਭਾਗਨੀਆਂ? ਨਹੀਂ ਰਡਾਰ ਲਾਇਆ ਸਿਰਫ? ਰਡਾਰ ਲੱਗਾ ਸੀ ਉੱਥੇ। ਉਹਨੇ ਜਦੋਂ ਪਸੂਲੋਂ ਚੱਲੀ ਉਦੋਂ ਦਵਾਈ ਲਾਈ ਹੈਗੇ। ਉਹ ਜਿਹੜੀ ਬੋਰਡ ਥੱਲੇ ਸੀ ਆਹ ਉਹ ਸਟੇਸ਼ਨ ਦੂਰਾ ਨਾਲੇ ਦੇ ਕੋਲ? ਆਹ ਉਹਨੇ ਉਦੋਂ ਦਿਖਾਇਆ ਕਿ ਉਹ ਪਿਛਲੇ ਪਾਸੇ ਜਿੰਨੇ ਪਿੰਡ ਸਨ ਨਾ ਅਸੀਂ ਬਾਈ ਕੋਲ ਨਹੀਂ ਹੋਦਨ ਉਹ ਕਲਾਸ ਵਾਲੀ ਲੋਕਾਂ ਦੀਆਂ ਪ੍ਰਸ਼ਤੀਆਂ ਦੇ ਭਾਂਡਾ ਨਹੀਂ ਰਿਹਾ, ਸਾਰੇ ਡਿੱਗ ਪਏ। ਅੱਛਾ ਤੋਪ ਦਾ ਇੰਨਾ ਖੜਾਕ ਸੀ? ਇੰਨਾ ਕੁ ਉਹਦਾ ਪਿੱਛੇ ਵਧ ਜਾਂਦਾ, ਨਾਲ ਨਾਰੇ ਮਾਰਦੇ ਹਨ। ਅੱਛਾ ਨਾਲ ਨਾਰੇ ਨਾਲ ਨਾਰੇ ਮਾਰਦੇ ਹਨ, ਉਹ ਤੇ ਮੇਰਾ ਪੈਰ ਨਹੀਂ ਕਰਦੇ, ਹਾਂ ਨਾਲ ਚੌਣ ਨਾਰੇ ਮਾਰਦੇ ਹਨ। ਜਦੋਂ ਗੋਲਾ ਸੁੱਟਦੇ ਹਨ ਉਹ ਨਾਰਾ ਮਾਰਦੇ ਹਨ ਨਾਲ ਹੀ। ਅਸਲਾਮ ਵਾਲੇਕੁਮ ਚਾਚਾ ਜੀ, ਕੀ ਨਾਂ ਹੈ ਤੁਹਾਡਾ? ਮੇਰੇ ਨਾਲ ਗੁਲਾਮ ਹੈਦਰ ਜੀ। ਅੱਛਾ ਗੁਲਾਮ ਹੈਦਰ ਸਾਹਿਬ, ਤੁਸੀਂ ਦੱਸੋ ਥੋੜਾ ਜਿਹਾ, ਤੁਸੀਂ ਕੀ ਵੇਖਿਆ ਜਦੋਂ ਜੰਗ ਲੱਗੀ ਸੀ? ਕੋਈ ਕੀ ਮੰਜ਼ਰ ਕੋਈ ਥੋੜਾ ਦੱਸੋ। ਜੰਗ ਜਨਾਬ ਜੇ ਲੱਗੀ ਹੈ ਨਾ, ਸ਼ਾਮ ਨੂੰ ਜੇ ਫੈਰ ਖੁੱਲ੍ਹਾ ਨਾ ਤੇ ਕਾਇਮਦੀਨ ਹੁੰਦੇ ਹਨ, ਨਿਜ਼ਾਮਦੀਨ ਰੈਡੀ ਹੋਈ ਉਦੋਂ ਤੇ ਚੌਰੀ ਨਿਜ਼ਾਮਦੀਨ ਨਾਲ ਲੰਗਾ ਜੰਗੀਆ ਨਹੀਂ ਚੜ੍ਹਦਾ ਬਿਨਾਂ ਅਸੀਂ ਗਏ ਕਸ਼ਮੀਰ 'ਚ ਤੇ ਮੈਂ ਹਾਲੀਆਂ ਦੇ ਹਲ ਜੋਕ ਲੈ ਗਿਆ। ਉਹ ਮੇਰੇ ਹਾਲ ਮੈਂ ਬਣਾ ਪਹਿਲਾਂ ਇੱਕ ਬਾਰਡਰ ਪੁਲਿਸ ਆਇਆ, ਉਹ ਕੋਲੋਂ ਲੰਘਾ, ਉਹਨੇ ਨਹੀਂ ਕੋਈ ਆਇਆ ਮੈਨੂੰ ਪਿੱਛੇ ਇੱਕ ਮਾਈ ਆਈ ਹੈ 5-6 ਬੱਚੇ ਨੇ ਉਹਦੇ, ਆਂਦੀ ਵੇ ਪੁੱਤਰਾ ਇੰਡੀਆ ਦੀ ਫੌਜ 'ਤੇ ਆ ਗਈ ਤੂੰ ਹਲ ਬਾਹਣ ਡਿਆ। ਮੈਂ ਜਨਾਬ ਢੱਗਿਆ ਦੇ ਹਲ ਇੱਥੇ ਮੇਰਾ ਪਿਓ ਆਇਆ ਹੁੱਕਾ ਫੜਿਆ, ਇਹ ਕੀ ਹੋਇਆ? ਮੈਂ ਆਖਿਆ ਉਹਦੇ ਨਹੀਂ ਇੰਡੀਆ, ਇਹ ਚੱਲ ਇੱਧਰ ਲੈ ਚੱਲ। ਮੈਂ ਉਹ ਰਾਜਬਾਗ ਕੋਲ ਜਾਣ ਹਲ ਨੇ ਨਹੀਂ 5 ਜਹਾਜ਼ ਸਾਡੇ ਆਏ ਨੇ। ਉਹ ਫਿਰ ਪਤਾ ਲੱਗਾ ਜੀ ਪਠਾਨਕੋਟ ਦੇ ਹਮਲਾ ਕਰਨ ਲੱਗੇ ਨੇ, ਜੋ ਇਰਾਕ ਦੇ ਜਹਾਜ਼ ਤੇਲ ਪਾਉਂਦੇ ਹਨ ਉਹਨਾਂ ਨੂੰ ਮਾਰ ਰਹੇ ਨੇ। 5 ਫਿਰ ਵਾਪਸ ਆ ਗਏ। ਫਿਰ ਇੱਧਰੋਂ ਸਾਡੀ ਫੌਜ ਆਈ ਹੈ, ਮੇਰੇ ਟੈਂਕ ਬਖਤਰਬੰਦ ਗੱਡੀਆਂ, ਇਹ ਤਕਰੀਬਨ ਫਲੋਰੇ ਜਾ ਕੇ ਟੱਕਰੇ ਨੇ। ਡੱਕਦਿਆਂ ਹਮਲਾ ਫਿਰ ਇੱਥੇ ਰਿਹਾ। ਉਹ ਫਰਵਾਹਨ ਉਹਨਾਂ ਥੱਲੇ ਬੜਾ ਅਸਲਾ ਉਹਨਾਂ ਦਾ ਰਹਿ ਗਿਆ ਸੀ, ਬੜਾ ਪੇਟੀਆਂ ਏਡੜੀਆਂ ਅਸਲੇ ਦੀਆਂ ਇੰਡੀਆ ਦੀਆਂ। ਟੈਂਕ ਜਿਹੜਾ ਆਖਰੀ ਐਸ ਪਹਿਲੀ ਸੜਿਆ ਸੀ ਠਾਕਰੀ, ਇੱਕ ਉਹ ਨੂਰ ਸੈਨ ਮਾਈ 'ਚ। ਉਹ ਫਿਰ ਜਦੋਂ ਨਹੀਂ ਨਾ ਪੇਸ਼ ਗਏ ਫਿਰ ਜਵਾਨ ਹੇਠ ਵੜੇ ਨੇ, ਉੱਡੇ ਨੇ, ਫਿਰ ਛੱਡ ਕੇ ਨੱਸੇ ਨੇ। ਫਿਰ ਤਕਰੀਬਨ 2 ਦਿਨ ਨਾ ਮਸਲਾ ਰਿਹਾ। ਮੈਂ ਤੀਸਰੇ ਦਿਨ ਐਸ ਵੇ ਆਖਣ ਲੱਗੇ ਵੀ ਬੀਬੀਆਂ ਬੱਚੇ ਗਾਂ ਕੱਢਦੇ, ਬੰਦੇ ਤੇ ਡੰਗਰ ਇੱਥੇ ਹੀ ਰਹੋ। ਮੈਂ ਇੱਧਰ ਕੋਈ ਸਾਂਝ ਨਹੀਂ, ਮੈਂ ਛਿਛਰਵੇ ਗਿਆ
ਤੇ ਘੁਮਿਆਰ ਸੀ ਯਾਰ ਦੋਸਤ। ਉਹ ਬੱਚੇ ਉਹਦੇ ਕੋਲ ਬਿਠਾਲੇ, ਵਾਪਸੀ ਅਸੀਂ ਆਏ, ਉਦੋਂ ਅਸ਼ਾ ਦੀਆਂ ਬਾਂਗਾਂ ਮਿਲ ਗਈਆਂ ਹਨ। ਫੈਰ ਜਦੋਂ ਪੈਂਦਾ ਸਾਈਡ ਦੇ ਵਿੱਚੋਂ ਜਾਣ ਭਿਆਣੇ ਪਿੰਡ ਆਇਆ, ਕੋਈ ਜੀ ਨਾ ਪਿੰਡ, ਡੰਗਰ ਮਾਲ ਤੁਰ ਗਿਆ। ਮੈਂ ਪਰੇਸ਼ਾਨ ਹੋ ਖਲੋ ਗਿਆ। ਮੈਂ ਖੰਘ ਦੀ ਆਵਾਜ਼ ਆਈ, ਪਿਓ ਮੇਰਾ ਮਸਜਿਦ ਦੇ ਨਾਲ ਬੈਠਾ, ਨਜ਼ੀਰ ਸੈਕਟਰੀ ਦੁੱਲਾ। ਮੈਂ ਗਿਆ ਤੇ ਉਹ ਰੋਣ ਲੱਗ ਪਿਆ, ਤੂੰ ਕੀ ਲੈਣ ਆ ਗਿਆ? ਮੈਂ ਕਿਹਾ ਯਾਰ ਖੈਰ ਕੋਈ ਨਹੀਂ, ਸਾਨੂੰ ਬਿਸਤਰੇ ਦੋ ਆਲੀਆਂ ਨਹੀਂ, ਉਹ ਦੁੱਧ ਦੀ ਧਾਰ ਨਹੀਂ ਪਈ, ਉਹ ਪੀਓ ਤੇ ਜਾਓ ਨਿਕਲੋ। ਅਸੀਂ ਫਿਰ ਨਿਕਲ ਗਿਆ ਜਨਾਬ। ਫਿਰ ਮਾਮਾ ਮੇਰਾ ਨਹੀਂ ਇੱਥੋਂ ਗਿਆ, ਇੱਕ ਮਾਈ ਉਹਨਾਂ ਦੇ ਗੁਆਂਢ ਰੱਖੀਆਂ ਨਬੀਨੀ ਸੀ, ਉਹਦੇ ਕੋਲ ਰਿਹਾ ਇੱਕ ਬੱਚਾ ਹਸੂ, ਇੱਥੇ ਕਮਾਦ ਸੀ ਆ ਖੱਤੇ 'ਚ। ਉਹ ਆਇਆ ਉਹਦੇ ਲਈ ਪੱਠੇ ਲੈਣ, ਉਹ ਆਂਦਾ ਵੀ ਤੋੜੀ ਇੰਡੀਆ ਫੌਜ ਬੈਠੀ, ਆਂਖ ਸਾਡੀ ਫੌਜ ਪਾਕਿਸਤਾਨ ਦੀ। ਉਹਨਾਂ ਉੱਠ ਕੇ ਬਾਬਾ ਦਾਤਰੀ ਦੇਈ, ਉਹ ਦਾਤਰੀ ਨੂੰ ਫੜਾਈ, ਉਹਨਾਂ ਪਰਾਂ ਸੁੱਟੀ, ਪੱਗ ਲਾ ਕੇ ਮੇਰੀਆਂ ਬਾਹਾਂ ਬੰਨ ਲਈਆਂ ਨਾ। ਅੱਛਾ, ਉਹ ਇੰਡੀਆ ਦੀ ਫੌਜ ਸੀ? ਇੰਡੀਆ ਦੀ ਫੌਜ। ਆਖ ਲੱਗੇ ਵੀ ਕੋਈ ਫੌਜੀ ਦੱਸ, ਮੈਂ ਜੀ ਇੱਥੇ ਆਈ ਕੋਈ। ਉਹ ਦੋ ਮੁੰਡਿਆਂ ਨੇ ਜਿੰਨਾ ਕੁ ਮੈਂ ਰੋਟੀ ਖਾਂਦਾ, ਉਹਨਾਂ ਕੋਲ ਪਟੇ ਵਾਲੀਆਂ ਗੰਨਾਂ ਹਨ, ਅਤੇ ਉਹ ਉੱਥੇ ਮੈਂ ਗਿਆ ਨਾ ਗੇੜ ਗਏ, ਅਤੇ ਮੈਨੂੰ ਇੱਕ ਬੰਦਾ ਦਾ ਜਾ ਭਾਗ ਜਾ। ਮੈਂ ਬਾਹਾਂ ਖੋਲ੍ਹ, ਪੱਗ ਦੀਆਂ ਖੁੱਲ੍ਹ ਗਈਆਂ। ਮੈਂ ਜਿਉਂ ਨੱਸਿਆ ਨਾ, ਮੈਂ ਦਰਬਾਰ ਦੀ ਲੈਂਦੀ, ਉਹਨਾਂ ਆਖਿਆ ਬਾਬਾ ਲੰਮਾ ਪੈ ਜਾ। ਵਿਚਾਰਾ ਉਹਨਾਂ ਨੇ ਫੈਰ ਖੋਲ੍ਹ ਦਿੱਤਾ। ਉਹ ਫਿਰ ਜਿੰਨੀ ਖਲਕਤ ਨਾ ਉਹਨਾਂ ਭੁੰਨ ਛੜੀ, ਜਿੰਨੀ ਵੀ ਐਸੀ ਇੱਥੇ। ਫਿਰ ਇਹਨਾਂ ਕਿੰਨਾ ਭੁੰਨਦੀ ਸੀ ਪਾਕਿਸਤਾਨੀਆਂ ਨੇ। ਫਿਰ MPO ਸੀ ਇਹਨਾਂ ਦਾ, ਉਹ ਬੋਰਡ ਦੇ ਉੱਤੇ ਉਹ ਇਹਨਾਂ ਲਾਇਆ, ਲਾ ਕੇ ਠੇਸ ਚੁੰਡੇ ਵਾਲਾ ਬੜਾ ਵੱਡਾ, ਇਹਦੇ ਉੱਤੇ ਲਿਆ ਗੱਡਿਆ ਇੰਨਾ ਉਹਨਾਂ ਆਖਿਆ ਵੱਟਿਆਂ ਨਾਲ, ਇਸ ਤਰ੍ਹਾਂ ਮੁੰਡਿਆਂ ਨੇ ਵੱਟਿਆਂ ਨਾਲ ਉਹਨੂੰ ਮਾਰਿਆ, ਟੇਮਾਂ ਨਾਲ, ਵੱਟਿਆਂ ਨਾਲ। ਫਿਰ ਉਹ ਤਾਂ ਕਿੱਸਾ ਵੀ ਨਿਕਲਿਆ ਜੀ, ਗਾਜ਼ੀਆਂ ਉੱਤੇ ਕਰਮ ਨਬੀ ਦਾ ਰੱਬ ਦੇ ਰੰਗ ਨੇ ਆਲੇ। ਸਾਡੇ ਸਟੇਸ਼ਨ 'ਤੇ 42 ਬੰਦੇ, ਉਹਨਾਂ ਦਾ 500 ਬੰਦਾ ਸੀ, ਅਤੇ ਸਾਡੇ ਸਿਰਫ 42 ਸ਼ੇਰਾਂ 540 ਮਾਰੇ ਹਨ ਉਹਨਾਂ ਦੇ ਸਟੇਸ਼ਨ 'ਤੇ। ਤਬਾਹੀਆਂ ਲਾਹੜੀਆਂ ਨੇ ਇਹਨਾਂ ਫਿਰ। ਹਾਂਜੀ, ਅਤੇ ਫਿਰ ਤਾਂ ਜੋ ਖੱਜਲ ਖਰਾਬ ਹੋਏ ਆ। ਜੇ ਵਾਪਸੀ ਦੇ 3 ਵਜੇ ਫੈਰ ਬੰਦ, ਉਸ ਵੇਲੇ ਆਏ ਆ ਸਰਗੀ ਵੇਲੇ, ਟਰੱਕ ਲੈ ਕੇ ਇੱਥੋਂ ਦਾ ਕੰਮ ਹੋ ਗਿਆ ਤੋਂ। ਅਤੇ ਇੱਥੇ ਕੋਈ ਜਾ ਨਹੀਂ, ਟਰੱਕ ਲੜਾ ਆਖੇ ਨਗਾਵਾਂ ਕਿੱਥੋਂ ਦੀਆਂ, ਆ ਕੇ ਤੂੰ ਲਾਸ਼ਾਂ ਦੇ ਉੱਤੋਂ ਦੀ ਨਗਾਹ, ਲਾਸ਼ਾਂ ਤੇ ਲੋਹਾ। ਹਾਂਜੀ, ਬੇਹਿਸਾਬਾ ਗਏ, ਕੋਈ ਹਿਸਾਬ ਹੀ ਨਹੀਂ। ਫਿਰ ਇਹ ਫੈਰ ਜੋ ਬੰਦ ਹੋਇਆ, ਇਹ ਲੈਣ 'ਤੇ ਹਨ, ਉਹ ਲੈਣੋਂ ਪਰਾਂ ਹਨ, ਉਹ ਬਾਰਡਰ 'ਤੇ ਤੁਰ ਗਏ ਹਨ, ਦੌੜ ਗਏ ਹਨ। ਉਹ ਫਿਰ ਉਹ ਇਹ ਡਰਦੇ ਹਨ ਗਾਂ ਹੁੰਦੇ ਮੈਂ ਹਨੇਰਾ ਮੈਨ ਗੱਡੇ ਨੇ, ਉਹਨਾਂ ਨੂੰ ਪਤਾ ਹੈ ਵੀ ਹਾਂ ਕੁਝ ਵੀ ਨਹੀਂ ਗੱਡਿਆ। ਉਹ ਫਿਰ ਆਏ ਨੇ, ਉਹ 3 ਮਹੀਨੇ ਫਿਰ ਰਹੇ ਨੇ ਇੱਥੇ। ਇਹ ਗਾਡਰ ਦੇ ਉਰਲੇ ਪਾਸੇ, ਉਹ ਗਾਡਰ ਜਿੱਥੇ ਟਿਕਟਾਂ ਮਿਲਦੀ ਉੱਥੇ ਉਹ ਸਨ। 3 ਮਹੀਨਿਆਂ 'ਚ ਬੋਰਡ ਪੀਪਲ ਵੇਖਿਆ ਇੱਥੇ ਇਹ ਏਰੀਏ 'ਚ, ਹੋਰ ਕੋਈ ਸ਼ਾਇਦ ਮਸਜਿਦਾਂ ਵੀ ਢਾਹ ਕੇ ਲੈ ਗਏ ਹਨ। ਹੋਰ 3 ਮਹੀਨੇ ਰੱਜ ਕਰ ਲਿਆ ਉਹਨਾਂ। ਨਾਜ਼ਰੀਨ, ਕਿੰਨੀਆਂ ਮਜ਼ੇਦਾਰ ਗੱਲਾਂ ਤੁਸੀਂ ਸੁਣੀਆਂ ਨੇ ਕਿ ਇਹ ਇਲਾਕਾ ਸੀ ਜਿੱਥੇ ਇੰਡੀਆ ਆਪਣੇ ਫੌਜੀ ਵੀ ਛੱਡ ਕੇ ਨੱਸ ਗਿਆ, ਅਤੇ ਬਜ਼ੁਰਗ ਦੱਸ ਰਹੇ ਨੇ ਕਿ ਇੱਥੇ ਕਬਰਾਂ ਦੇ ਚੋਂ ਹਲੇ ਵੀ ਇੰਡੀਅਨ ਦੀ ਕਦੀ ਲਾਸ਼ਾਂ ਨਿਕਲਦੀਆਂ ਨੇ ਵਿੱਚ ਗਰਕ ਹੋਏ। ਨਹੀਂ, ਸਾਡਾ ਹੀ ਪਾਕਿਸਤਾਨ ਨਹੀਂ, ਜਿਹੜਾ ਕਮਾਦ ਵਾਲਾ ਸੀ, ਆਹੋ, ਕਮਾਦ ਵਾਲਾ ਇੰਡੀਆ। ਤੇ ਉਸ ਤੋਂ ਇਲਾਵਾ ਇਹਨਾਂ ਕਬਰਾਂ 5-6 ਸਾਲ ਪਹਿਲੇ ਕੋਈ ਕਬਰ ਖੋਦੀ ਵਿੱਚ ਪਾਕਿਸਤਾਨੀ ਇੱਕ ਜਵਾਨ ਸ਼ਹੀਦ ਸੀ, ਅਤੇ ਉਹ ਉਸੇ ਤਰ੍ਹਾਂ ਹੀ ਮਤਲਬ ਜਿਹੜਾ ਨਾ ਅੱਲਾਹ ਤਾਲਾ ਸਾਰੇ ਸ਼ਹੀਦਾਂ ਨੂੰ ਜੰਨਤ ਦਾ ਆਲਾ ਮੁਕਾਮ ਅਤਾ ਫਰਮਾਏ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।